ਸਾਡਾ ਨਵਾਂ ਸ਼ੇਰੂ ਆ ਗਿਆ। ਤਕਰੀਬਨ ਜੀ ਅੱਜ ਦੇ ਦਿਨ ਦਾ ਇਤਨਾ ਕੀ ਕੰਮ ਕੀਤਾ ਹੈਗਾ ਬਾਈ। ਬਾਕੀ ਭਾਈ ਰੇ ਇੱਥੇ ਬੰਦੇ ਨੇ 2 ਮਿੰਟ ਅੰਕਲ और ਗੱਲਾਂ ਬਾਤਾਂ ਤੇ ਮੈਂ ਚੱਲਣਾ ਉਦੋਂ ਜਾ ਕੇ ਨਹੀਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀ ਸਰਪ੍ਰਾਈਜ਼ ਹੈ ਰੱਸੀ ਮੇਰੇ ਹੱਥ ਸੀ ਦੇਖ ਰਹੇ। ਹਾਂਜੀ ਤੇ ਵੈਲਕਮ ਬੈਕ ਜੀ, अस्सलाम वालेकुम जी। की हाल चाल ने साडे देखण नाल तां मां बहन भाई ਅਸੀਂ उम्मीद करने हैं कि साडे देखण नाल तां मां बहन भाई बिल्कुल ठीक ठाक होवणगे ते अल्हम्दुलिल्लाह जी ਅਸੀਂ बिल्कुल ठीक ठाक आंगे। ਜਿਹੜੇ ਵੀਰਾਂ ਨੇ ਪਹਿਲਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਹੋਣਾ, ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਦੱਸ ਦੇਵਾਂ ਜਿਵੇਂ ਕਿ ਤੁਹਾਡੇ ਨਾਲ ਮੈਂ ਪਰਸੋਂ ਵਾਅਦਾ ਕੀਤਾ ਸੀਗਾ ਕਿ ਕੰਮ ਆਪਾਂ ਨਾ 1-2 ਦਿਨਾਂ ਦੇ ਅੰਦਰ ਸ਼ੁਰੂ ਕਰ ਲੈਣਾ ਹੈਗਾ। ਤੇ ਦੇਖੋ ਮਾਸ਼ਾਅੱਲਾ ਅੱਜ ਇਹਨਾਂ ਕੰਮ ਸ਼ੁਰੂ ਵੀ ਕਰ ਲਿਆ ਹੈਗਾ। ਵਾਸ਼ਰੂਮ ਦੀ ਥੱਲੋਂ ਨੀਆਂ ਜਿਹੜੀਆਂ ਨਾ ਉਹ ਬਰੀਕੀਆਂ ਹੋਈਆਂ ਨੇਗੀਆਂ ਤੇ ਉੱਤੇ ਉਹਨਾਂ ਬਸ ਦੀਵਾਰ ਹੀ ਸਾਰਾ ਲੱਗੇ ਨੇਗੇ। भाई मिस्त्री ते भाई फैसल जो लगे हुए ने माशाल्लाह बहुत मेहनत कर रहे हैं। बैक साइड जो कच्ची दीवार सी थले बड़ा पक्का डैंप भरिया है। डैंप भर के उत्ते 9 इंची दीवार लाए ने, उत्ते हुण 4 इंची की दीवार बनेगी मुकम्मल तो बड़ी मजबूती हो जानी। कोशिश तो कर रहे हैं कि जितना हो सके ज़्यादा मजबूती करिए। गारा बनया पे गारा इत्थे फिर थले लगेगा, दीवार है भी मजबूत की जाएगी। इत्थे भी थले ना वार लाए ने कि इत्थों जो मजबूती बन जाए तिकड़ी जाए, जबरदस्त काम हो जाए। ਉੱਤੇ ਚਲੀਏ ਚੱਲ ਚਲੋ ਜੀ। ਤਕਰੀਬਨ 5x5 ਮੁਰੱਬਾ ਹੈਗਾ ਇਹਦਾ, ਮਤਲਬ ਚੌਰਸ ਜਿਹੜਾ ਨਾ ਇੱਥੇ ਵਾਸ਼ਰੂਮ ਬਣ ਜਾਵੇਗਾ। ਹਾਲੇ ਤੱਕ ਇਹ ਵਾਸ਼ਰੂਮ ਕੰਪਲੀਟ ਕਰਾ ਲਈ, ਉਸ ਤੋਂ ਬਾਅਦ ਤੁਹਾਡੇ ਲਈ ਇੱਕ ਹੋਰ ਸਰਪ੍ਰਾਈਜ਼ ਹੈਗਾ। ਹੁਣ ਤੁਸੀਂ ਸੋਚੇ ਪਏ ਕਿ ਹੁਣ ਕੀ ਹੈਗਾ, ਤੁਹਾਨੂੰ ਬਾਅਦ ਦੱਸਾਂਗੇ। ਇੰਝ ਕਿਹੜੀ ਸਾਰੇ ਸਰਪ੍ਰਾਈਜ਼ ਨਹੀਂ ਦਸਿੰਦੇ ਨੇਗੇ। ਹਾਂ ਇਹ ਹੁਣ ਭਾਈ ਹੋਰਾਂ ਨੂੰ ਪਤਾ ਹੈਗਾ ਕਿਤਨੇ ਦਿਨ ਕੰਪਲੀਟ ਹੋਵੇਗਾ, ਪਲਸਤਰ ਵਗੈਰਾ ਇਹਦਾ ਹੋਣਾ ਹੈਗਾ। ਮਤਲਬ ਕਿ ਕਾਫੀ ਦਿਨ ਲੱਗ ਜਾਂਦੇ, 2-3 ਦਿਨ ਤਾਂ ਪੱਕੇ ਹੀ ਨੇ ਨਾ। ਤਕਰੀਬਨ ਜੀ ਅੱਜ ਦੇ ਦਿਨ ਦਾ ਇਤਨਾ ਕੀ ਕੰਮ ਕੀਤਾ ਹੈਗਾ। ਭਾਈ ਹੋਰੀ ਕਹਿ ਰਹੇ ਨੇ ਟਾਈਮੋ ਟਾਈਮ ਛੁੱਟੀ ਕਰਨੇ ਆ ਕਿ ਸੁਬਾਹ ਆਉਂਦੇ ਵਾਲਾ ਫਿਰ ਜਾ ਬੰਦੇ ਉਹ ਆ ਕੇ ਜ਼ਿਆਦਾ ਥੱਕ ਜਾਵੇ ਨਾ। ਤਕਰੀਬਨ ਸੂਰਜ ਗਰੂਬ ਹੋਣ ਵਾਲਾ, ਵੈਸੇ ਛੁੱਟੀ ਟਾਈਮ ਵੀ ਹੋ ਗਿਆ ਹੋਇਆ ਹੈਗਾ। ਇਹਨਾਂ ਨੇ ਦਿਨ ਅੱਜ ਦੇ ਦਿਨ ਛੁੱਟੀ ਹੁਣੇ ਤੇ ਸੁਬਾਹ ਇਨਸ਼ਾਅੱਲਾ ਤਾਲਾ ਫਿਰ ਨਾ ਸਪੀਡੋ ਸਪੀਡ ਕੰਮ ਕਰਾਂਗੇ। ਸੁਬਾਹ ਇਨਸ਼ਾਅੱਲਾ 4 ਇੰਚੀ ਦਾ ਹੈਗਾ ਕੰਮ ਤੇ ਤੇਜ਼ੀ ਨਾਲ ਬੜਾ ਹੋਵੇਗਾ। ਉਮੀਦ ਤਾਂ ਹੈਗੀ ਅਸੀਂ ਕੀ ਪਤਾ ਛੱਤ ਤੱਕ ਹੀ ਪਹੁੰਚਾ ਦਈਏ। ਜਿਹੜੀਆਂ ਥੱਲੋਂ ਨਹੀਂ ਚੱਕੀ ਨੇ ਤਾਂ ਮਜ਼ਬੂਤੀਆਂ ਕੀਤੀਆਂ ਨੇ, ਇੰਨਾ ਜ਼ਿਆਦਾ ਟਾਈਮ ਲੱਗਿਆ ਨਹੀਂ ਤਾਂ ਅੱਜ ਵੀ ਤਕਰੀਬਨ ਇਤਨੇ ਤਾਂ ਵਾਰੇ ਪੱਕੇ ਆ ਜਾਣੇ ਸੀ। ਚਲੋ ਕੋਈ ਬਾਤ ਨਹੀਂ, ਓਕੇ ਹੋ ਗਿਆ। ਬਾਕੀ ਭਾਈ ਰੇ ਇੱਥੇ ਬੰਦੇ ਨੇ 2 ਮਿੰਟ ਅੰਕਲ और ਗੱਲਾਂ ਬਾਤਾਂ ਤੇ ਮੈਂ ਚੱਲਣਾ ਉਦੋਂ ਜਾ ਕੇ ਨਿਕਤੇ ਨੇ ਦਿਹਾੜੀ ਲੈਣਾ ਤੇ ਮੋਟਰਸਾਈਕਲ ਅਬੂ ਜਾਨ ਕੋ ਲੈਣਾ, ਫਿਰ ਇਹਨਾਂ ਨੂੰ ਛੱਡਣ ਵੀ ਜਾਣਾ ਹੈ ਨਾ। ਇੱਟਾਂ ਮਾਸ਼ਾਅੱਲਾ ਹਾਲੇ ਤੱਕ ਕਾਫੀ ਪਈਆਂ ਤੇ ਅੰਕਲ ਹੋਰੀ ਕਿਧਰੋਂ ਰੂਮ ਵੱਢ ਕੇ ਲੈ ਆਏ ਨੇ। ਕਹਿ ਰਹੇ ਨੇ 10,000 ਤੇ 2 ਕਿੱਲੇ ਲੈ ਹੋਏ ਨੇਗੇ ਤੇ ਬੱਕਰੀਆਂ ਨੂੰ ਖਾਣ ਵਾਸਤੇ ਅਸੀਂ ਇਹੀ ਲੈ ਆਨੇ ਆਗੇ। ਬੱਕਰੀਆਂ ਬੜੀ ਸ਼ੌਕ ਨਾਲ ਖਾਂਦੀਆਂ ਨੇ। ਤੇ ਮੈਨੂੰ ਤਾਂ ਆ ਗਿਆ ਕਿ ਚਾਚੂ ਇਜਾਜ਼ ਜਿਹੜਾ ਹੈ ਨਾ ਉਹਦੇ ਕੋਲ ਉੱਥੇ ਅੱਬੂ ਜਾਨ ਬੈਠੇ ਹੋਣੇ, ਲੇਕਿਨ ਭਾਈ ਸਾਹਿਬ ਅੱਬੂ ਜਾਨ ਤੇ ਗਏ ਹੋਏ ਸੀ ਘਾਸ ਲਵਣ ਤੇ ਕਾਲ ਉਹਨਾਂ ਨੇ ਕੀਤੀ ਹੈਗੀ, 2-3 ਕਾਲਾਂ ਕੀਤੀ। ਉਦੋਂ ਮੈਨੂੰ ਅੰਦਾਜ਼ਾ ਹੋ ਗਿਆ ਅੱਬੂ ਜਾਨ ਜਿਹੜੇ ਨਾ ਘਾਸ ਹੀ ਲਵਣ ਗਏ ਹੋਏ ਨੇਗੇ। ਤੇ ਵਾਕਈ ਮੈਨੂੰ ਲੱਗਦਾ ਅੱਬੂ ਜਾਨ ਅੰਮੀ ਜਾਨ ਫਿਰਦੇ ਨੇ। ਉਹ ਨਾ ਉਹ ਮੈਂ ਜਦੋਂ ਕਾਲ ਕੀਤੀ ਕਿ ਚਾਚੂ ਯਾਦ ਦੀ ਕਾਲਾਂ ਆਉਂਦੀਆਂ ਰਹਿੰਦੀ ਸੀ, ਐਵੇਂ ਕੋਈ ਨਹੀਂ ਚੱਕਦਾ ਅੱਜ। ਓਕੇ ਹੋ ਗਿਆ। ਉਹ ਸਾਡੀ ਦਿਹਾੜੀ ਤਾਂ ਦਿਓ ਮਿਸਤਰੀਆਂ ਦੀ ਪਰਸ ਪਹਿਲੇ ਹੀ ਕੋਲ ਪਿਆ ਔਰ ਦਿਓ ਇੱਥੇ 2500 ਹੋਣਾ ਹੈ ਨਾ, 1000 ਬਾਈ ਫੈਸਲ ਦਾ ਤੇ 1500 ਮਿਸਤਰੀ। ਓਕੇ ਹੋ ਗਿਆ। ਮੈਂ ਫਿਰ ਮੋਟਰਸਾਈਕਲ ਚਾਚੂ ਵਾਲਾ ਇੱਥੇ ਰੱਖ ਦੇਣਾ ਹੁੰਦੀ ਤਾਂ ਬ੍ਰੇਕ ਹੀ ਨਹੀਂ ਅੰਮੀ ਜਾਣ। ਉਹ ਤੇ ਪਿੱਛੋਂ ਬ੍ਰੇਕ ਲਾਈ, ਫਿਰ ਮੈਂ ਪੈਰ ਲਾ ਕੇ ਰੋਕਿਆ ਉਹਨੂੰ ਮੈਂ ਅੰਦਰ ਰੱਖ ਦੇਣਾ ਹੈਗਾ ਤੇ ਲੈ ਜਾਣਾ ਆ ਗਿਆ। ਤੇ ਬਾਅਦ ਚਾਚੂ ਯਾਦ ਲੈ ਫਿਰ ਮੋਟਰਸਾਈਕਲ ਪੜਾ ਲਵਾਂਗੇ ਕਿਉਂਕਿ ਉਹਨਾਂ ਨਿਕਲਣ ਦੀ ਜ਼ਰੂਰਤ ਤਾਂ ਹੋਣੀ ਨਹੀਂ ਹੈਗੀ। ਤਾਂ ਬ੍ਰੇਕਾਂ ਹੀ ਫ੍ਰੀ ਹੋਈਆਂ ਫਿਰਦੀਆਂ ਨੇ, ਜਿਵੇਂ ਕਹਿੰਦਾ ਬ੍ਰੇਕ। ਮੈਨੂੰ ਅੱਜ ਪਤਾ ਚੱਲਿਆ ਗੱਡੀਆਂ ਕਿਵੇਂ ਵੱਜਦੀਆਂ ਨੇ ਗੱਡੀਆਂ, ਕਿਉਂਕਿ ਜਦੋਂ ਬ੍ਰੇਕ ਬਾਈ ਸਾਹਿਬ ਫੇਲ ਹੋ ਜਾਂਦੀ ਚੀਜ਼ ਕੰਟਰੋਲ 'ਚ ਹੀ ਨਹੀਂ ਰਹਿੰਦੀ। ਇੱਥੇ ਬਹੁਤ ਮੁਸ਼ਕਿਲ ਨਾਲ ਬਚਿਆ ਹੈਗਾ। ਅਗੇ ਬੱਚਾ ਇੱਥੇ ਸੀਗਾ ਛੋਟਾ ਜਿਹਾ, ਮੈਂ ਕਿਹਾ ਅੱਗੇ ਭੱਜ ਜਾ ਨਹੀਂ ਤਾਂ ਥੱਲੇ ਆ ਜਾਵੇਗਾ। ਚਾਚੂ ਯਾਦ ਦਾ ਮੋਟਰਸਾਈਕਲ ਆ ਗਿਆ, ਆਪਣੇ ਵਾਲਾ ਮੋਟਰਸਾਈਕਲ ਕੜੀਏ ਚੱਲੀਏ। ਬਾਈ ਸਾਹਿਬ ਇੱਥੇ ਬੜਾ ਮੁਸ਼ਕਿਲ ਨਾਲ ਰੋਕਿਆ। ਜੀ ਫਿਰ ਦਿਹਾੜੀ ਵਗੈਰਾ ਭਾਈ ਹੋਰਾਂ ਦੇ ਕੀ ਹੈਗੇ ਭਾਈ ਫਸਲ ਨੂੰ ਉੱਥੇ ਲਾ ਦੇਵਾਂਗਾ ਜਾਂ ਘਰ ਨੂੰ ਰਸਤਾ ਜਾਂਦਾ ਹੈਗਾ ਤੇ ਦੂਸਰੇ ਭਾਈ ਨੂੰ ਉਹਦੇ ਸ਼ਹਿਰ ਜਾ ਕੇ ਛੱਡ ਆਣਾ। ਸ਼ਹਿਰੋਂ ਹੀ ਸੁਬਾਹ ਮੈਂ ਲੈ ਕੇ ਆਇਆ। ਭੱਜ ਕਹਿੰਦਾ ਮੇਰਾ ਇੰਜ ਨੂੰ ਰਾਹ ਜਾਂਦਾ। ਬਾਕੀ ਭਾਈ ਹੋਰਾਂ ਨੂੰ ਛੱਡ ਕੇ ਨਾ ਫੌਰਨ ਹੀ ਮੈਂ ਵਾਪਸ ਜਾਣਾ ਉਸੇ ਘਰ ਜਿਹੜੇ ਘਰ ਆਪਾਂ ਵਾਸ਼ਰੂਮ ਬਣਵਾਇਆ ਉੱਥੋਂ ਇੱਕ ਚੀਜ਼ ਘਰ ਲੈ ਜਾਣੀ। ਹੁਣ ਸੋਚਿਆ ਅਸੀਂ ਕੀ ਲੈ ਜਾਣਾ, ਇਹ ਵੀ ਇੱਕ ਸਰਪ੍ਰਾਈਜ਼ ਸੀ ਮੇਰੇ ਵਾਸਤੇ। ਸਰਪ੍ਰਾਈਜ਼ ਸੀ ਜਿੱਦਣ ਤੱਕ ਮੈਂ ਘਰ ਨਹੀਂ ਗਿਆ। ਘਰ ਗਿਆ ਫਿਰ ਅੰਮੀ ਹੋਰਾਂ ਨੇ ਮੈਨੂੰ ਕਿਹਾ ਅਸਲ ਪੁੱਤਰ ਉਹ ਖੋਲ ਲਿਆਵੀਂ ਤੂੰ ਉਧਰ ਨਾ ਵਾਪਸੀ ਤੇ। ਹੁਣ ਵਾਪਸੀ ਤੇ ਭਾਈ ਸਾਹਿਬ ਖੋਲ ਕੇ ਲਿਆਉਣਾ ਪੈਣਾ। ਚਲੋ ਕੋਈ ਬਾਤ ਨਹੀਂ, ਮੋਟਰਸਾਈਕਲ ਚਾਚੂ ਜਾ ਤੇ ਰੱਖਾਂਗੇ, ਉਹ ਖੋਲ ਕੇ ਘਰ ਲੈ ਜਾਵਾਂਗਾ ਤੇ ਫਿਰ ਉਦੋਂ ਚਾਚੂ ਜਾ ਤਾਂ ਮੋਟਰਸਾਈਕਲ ਹੀ ਲੈ ਆਵਾਂਗੇ ਤੇ ਆਪਣਾ ਮੋਟਰਸਾਈਕਲ ਚੱਕ ਕੇ ਲੈ ਜਾਵਾਂਗੇ। ਚਲੀਏ ਬਸ ਇਹਨਾਂ ਭਾਈ ਹੋਰਾਂ ਡਰੋਪ ਕਰ ਰਿਹਾ ਵੀ ਇਹਨਾਂ ਘਰ ਤੱਕ।
चलो जी भाई और ड्रॉप करता हूँ चलिए वापस घर नहीं सॉरी जेड़े घर काम कराया उस घर चलिए तो मोटरसाइकिल लिया के चाचू याद और रखता तो हूँ मैं चलना सरप्राइज की है चाचू जान नहीं होना कि मैं दस है ये रेस्ट कर रहे हैं दुकान है लेकिन दुकान नहीं है बंद की चलिए हम उन्होंने घर चलो जी तो जिस तरह तुम दसिया सरप्राइज है रस्सी मेरे हाथ से देख रहे हो तो पीछे केड़ा जानवर खड़ा है यही सरप्राइज सी क्या चेक करो माशाल्लाह जी आप आया बच्चा इन्हों का फाइनल रेट अबू कर लेंदा है तो कह रहे सी खोल के असन तू लै आ बस बाद इन्होंने मुकालने आगे पैसे भी इन्होंने सुबह दे देवांगे बाकी ये अंकल के नाल ने एक और भाई वाले वो बैठे ने अपने ना कपड़े वगैरह धो रहे ने ये वो रल के मतलब कि ना जिवें कहंदे ने आते व्यापार करते हैं मिल जुल के ना खरीद लिया थोड़े बहुत पहले पैसे दे दिते बाद फिर जो बेचता जानवर उस बाद पैसे दे दिते इस तरह ये भी इन्होंने खरीद लिया है किधरों क्योंकि खरीदा तो बकरियां जाते हैं फिर यहो जी जानवर ही अगर मिल जाए ना रायत मिल रहे हो तो लैके आ जाते माशाल्लाह बहुत प्यारा बच्चा है ये खरीद लिया नहीं ये इन हूँ मैं लै जाना घर साडा नवा शेरू आ गया ये नवा शेरू है इंशाअल्लाह ताला कुरबानी तक भी कुरबानी काबिल हो जाना चाहे इन्हें सेल कर दी चाहे असी गारे कुरबानी कर ली इस तरह हो सकता है भाई साहब जी बड़ा तंग रस्ते इन्हें किया टुरदा नहीं सी हुण टुर पे असल तो पिछे अंदर को टुरया हो ना फिर डर के बज पाता आजा 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 कर टुर पे या बकरियों का बच्चा कुचा होंगे ना घास ये खाता रहा करेगा अपना घास जाया नहीं जाता अच्छा कहता मैं खा लिया करा मैनू कोई नहीं रुखा दे दो है मतलब कि सुक्का दे दो अगे टुर आजा आवन दो आवन दो आवन दो चलो जी मेहरबानी शुक्रिया तो अपने शेरू नहीं या बकरियां ले लाया भाई साहब जब बकरियां का बच्चे हुआ घास है ना बड़ी शौक ने इतने खा रहा मतलब कि इन्हों ना कोई टेंशन नहीं हैगी आ देखो जे बकरियां बचा तो करेंगी घास खा लिया करेगा हुण इनकी जगह बनावा लग्या बकरा इधर बने होया वो बकरी खड़ी हैगी ये दोनों को खोलना पैना इत्थे इन्हूं इकल्ले नूं बनना पैना नहीं तो भाई साहब बकरे ने जो इन्हूं तंग करना या बकरी तंग करने ने कावड़े टक्कर ही मार सकता है फिर उन्होंने काम हो गया मेन जी हैगी इन्हें बच्चे देने नहीं गए इन्हें बच्चों का काम हो जाएगा इन्हें बेहतर ही पहले ही एहतियात जरूरी हैगी बाकी इत्थे तो क्या बात है यह देख लो रस्सी छड्डी हुई घर के अगे ही खुला ही फिरदा रहा उधर अम्मी जान ने बनी रखा है देखो बड़ी सुकून ना जो है ना खा रहा है बाकी क्या ही बात है शेर की तरह ही है तो अपना छोटा नन्ना मुन्ना शेरू इंशाअल्लाह सी देखिया जी इन्हूं किवें दिनां च असीं ना पालदे क्या बात है शेरू साहब जबरदस्त काम हो गया इत्थे जी इन्हूं बन्नता है तो बड़े सुकून ना खा रहा थल्लों दी जालर चेक करो तो अपन बड़ा मुनासिब कीमत मिल जाना हाली तक इहदा रेट फाइनल करना है तो गल्लां तो हाली तक 50,000 ते खड़ियां ने थल्ले आ जाएंगे इंशाअल्लाह बहुत दुआ करो सी हुण नहीं खोली इत्थों इत्थे ओके हो गए शेरू साहब बाकी बकरियां इधर आ गई सारियां बकरियां इस कमरे के अंदर ट्रांसफर करती हुई नहीं सिर्फ बकरा इधर खड़ा है स्नैन पकड़ के खड़ा है यह बकरी भी इत्थे बन ली बच्चों वाली ओके हो गया इन्हों की तो मौजा ने भाई साहब इन्हों तो खावन नहीं देंदियां सारियां मारदियां ने इस वजह खुले छड्डिया यह भी अगे कुटती सी उन्होंने फ्रेंडशिप हो गई इस वजह बेचारी उन्हें भी अज ना घास बड़ी शौक ना खा रही हैगी ते क्या बात है जनाब और पूरे ना साडे बकरियां दे झुंड दी रौनक ने गए देखो रंग बरंगा बकरा साडा अखां चमक रही ने क्या बात है जी खा खा शौक ना खा सुबह इंशाअल्लाह ताला इन्हां वास्ते इतना और लैवांगे अज अब्बू जान गया ने कल्ले बड़ी मेहनत नाल वढ़ के लाया ने इन्हां ने जिहड़ा खराब किया ना वो सारा चक के मैं बच्चे नूं पाया तो बच्चा जिहड़ा ना हालांकि देखो माशाअल्लाह जो मैं लैके आया ना ਇਹਦਾ पेट बिल्कुल खाली ਸੀਗਾ ਹੁਣ फुल ਕੀਤੀ खड़ा खाई जा रहा सारा जो इन्ना थल्ले थे पिया सी चक मैनू पाया खाई जा रहा ये नहीं छड्डेगा मतलब कि इस वजह तो ये भी नाल इजाफा कर लिया है कि कोई चीज़ ज़ाया नहीं होने देंगे बच्चे जो कुंज के खाते हैं ਇਹ ਨਖਰੇ ਕਰਦੀਆਂ ਨੇ ਇਹ ਨਖਰੇ ਕਰਕੇ ਛੱਡ ਦਿੰਦੀਆਂ ਨਾ ਥੱਲੇ ਸਾਫ਼ ਹੁੰਦਾ ਘਾਸ ਐਵੇਂ ਹੀ ਖਾਂਦੀਆਂ ਨੇ ਕਿ ਪਹਿਲੇ ਤਾਂ ਪਿਆ ਹੋਇਆ ਹੁਣ ਅਸੀਂ ਫਰੈਸ਼ ਖਾਵਾਂਗੀਆਂ ਇਹ ਕਹਿੰਦੀਆਂ ਨੇ ਇਹਨਾਂ ਵੱਛਾ ਵੁਛਾ ਨਹੀਂ ਆਉਂਦੀ ਇਹ ਰਾਜੀ ਕੇ ਖਾ ਲੈਂਦੇ ਜਿਸ ਤਰ੍ਹਾਂ ਮਰਜ਼ੀ ਇਹਨਾਂ ਮਿਲ ਜਾਏ ਇਸੇ ਵਜ੍ਹਾ ਤੋਂ ਨਾ ਜਿਹੜਾ ਉੱਥੇ ਇਹਨਾਂ ਨੇ ਅੱਗੇ ਅੱਬੂ ਪਾਇਆ ਉਹ ਚੱਕ ਉਹਨੂੰ ਪਾਤਾ ਉਹ ਸਾਰਾ ਉਹ ਖਾ ਰਿਹਾ ਇਹਨਾਂ ਨਵਾਂ ਚ ਸਿੱਟੇ ਹੈਗੇ ਖਾ ਲੈਂਦੀਆਂ ਵੈਸੇ ਨਾ ਹੁਣ ਤਾਂ ਆਪਣਾ ਫਾਰਮ ਬਣਾਉਣਾ ਬਣਦਾ ਹੈਗਾ ਭਾਈ ਸਾਹਿਬ घर दे 2 कमरे मल लेने बकरियां ने इत्थे किन्नियां खड़ियां ने एक इत्थे 4 ते तकरीबन 4 इत्थे आ जाए बकरा भी इदा ना 4 ते 4 8 भाई साहब 8 इधे आ गई ते 2 10 अपने को बकरियां नहीं है ते 2 इत्थे आ खड़ियां ना ते एक अपना बच्चा हो गया क्या बात है बच्चा नहीं है शेरू क्या करना है मैं भुल गया सीगा
ਇਹਦਾ ਨਾਮ ਹੁਣ ਹੈਗਾ ਸ਼ੇਰੂ ਅੱਜ ਤੂੰ, ਕਿਉਂਕਿ ਆਪਣਾ ਇਹ ਛੋਟਾ ਸ਼ੇਰੂ ਹੈ। ਹਾਂਜੀ ਤੇ ਬੱਕਰਾ ਵੀ ਇੱਥੇ ਬੰਨ ਲਿਆ। ਇਹਦੇ ਵਾਸਤੇ ਨਾ ਇੱਥੇ ਰੱਸੀ ਬੰਨਣੀ ਪਈ ਹੈਗੀ ਗੌਰਮੈਂਟ ਵਾਲਾ, ਉਹ ਵੀ ਬੱਕਰੀ ਇੱਥੇ ਆ ਕੇ ਬਸ ਓਕੇ ਹੋ ਗਿਆ। ਇਹਨਾਂ ਨੂੰ ਖੁੱਲਿਆ ਛੱਡਿਆ ਹੋਇਆ ਇਹਨਾਂ ਨੂੰ ਨਾ, ਇਹ ਛੋਟੀਆਂ ਨਹੀਂ ਖਾਂਦੀਆਂ ਰਵਣ, ਇਹਨਾਂ ਨੂੰ ਜੂਠਾ ਬਾਕੀ ਦੀਆਂ ਨੂੰ ਖਾਣਾ, ਕਿਉਂਕਿ ਦੂਸਰੀਆਂ ਨੂੰ ਸਜ਼ਾ ਹੈ। ਇਹ ਸਾਰੀਆਂ ਇਹਨਾਂ ਨੂੰ ਕੁੱਟਦੀਆਂ ਨੇ ਦੋਨਾਂ ਨੂੰ, ਵਿਚਾਰੀ ਛੋਟੀਆਂ ਨਹੀਂ ਤੇ ਇਹਨਾਂ ਨੂੰ ਮਾਰਦੀਆਂ ਨਹੀਂ। ਸਕੂਨ ਨਾ ਖਾਓ ਤੁਸੀਂ। ਬੁੱਢੀ ਬੱਕਰੀ ਵੀ ਉਹਨੂੰ ਨਾ ਤੰਗ ਕਰਦੀ ਹੈ ਛੋਟੀ ਨੂੰ। ਹਾਂ ਤੂੰ ਮਾਰ ਲਾ ਰਾਤ ਦੇ ਤੇਰੇ ਅੱਗੇ ਪਿਆ ਹੈਗਾ ਇਹ ਖਾ ਨਾ। ਉਹਦੇ ਖੂਨ ਸਿੱਟਿਆ ਪੈਰਾਂ ਥੱਲੇ ਦੇ ਦਿੰਦੀਆਂ, ਅੱਟ ਕੇ ਖਾਂਦੀਆਂ ਨਹੀਂ ਪਰ ਇਹ ਖਾ। ਇਹ ਤੇ ਦੇਖਿਆ ਜੂਨੇ ਖਾਂਦੀਆਂ ਬਈ, ਇਹ ਬੜੀਆਂ ਅਕਲਮੰਦ ਨੇ, ਏਡੀਆਂ ਬੇਵਕੂਫ ਨਹੀਂ। ਇਹਨਾਂ ਨੂੰ ਮੈਂ ਦੇਖਿਆ ਜੀ ਹੁਣ ਨਵਾਂ ਤੁਕਾਸ ਥੋੜਾ ਜਿਹਾ ਇਤਨਾ ਚੱਕ ਲੈਣ, ਇਤਨਾ ਕੁ ਲੈ ਜਾਣਾ ਜਿਵੇਂ ਪਾਉਣਾ ਨਾ ਤਾਂ ਦੇਖੀਗਾ। ਉਹ ਪਹਿਲੇ ਪਿਓ ਨਹੀਂ ਖਾਵਣਗੀਆਂ ਫੌਰਨ ਸਾਰੀਆਂ ਆ ਐਕਟਿਵ ਹੋ ਜਾਂਦੀਆਂ ਨੇ। ਆ ਸਿੱਟਦੇ ਵਾਲਾ ਇਹਨਾਂ ਨੂੰ ਉਤਲਾ ਉਤਲਾ ਖਾ ਲੈਣਾ, ਥੱਲੇ ਵਾਲਾ ਪਿਆ ਰਹਿਣਾ। ਹਾਲਾਂਕਿ ਉਹ ਵੀ ਤਾਂ ਘਾਸ ਹੀ ਹੈ। ਇੱਧਰ ਦੇਖੋ ਇਹ ਕੀ ਹੈਗਾ ਹੈ ਨੂਰੀ ਇਹ ਕੀ ਪਿਆ ਹੋਇਆ ਹੈ ਖਾ ਕੇ। ਕੋਈ ਬਾਤ ਨਹੀਂ, ਚਲੋ ਕਰਾਂਦੇ ਨਖਰੇ ਸਾਡੇ ਹੋਦੇ ਐਸ਼ ਕਰੇ। ਇਤਨਾ ਘਾਸ ਪਿਆ। ਵੈਸੇ ਤੁਹਾਨੂੰ ਇੱਕ ਦੱਸਾਂ, ਅੱਬੂ ਜਾਨ ਦੀ ਬੁਰੀ ਹਾਲਤ ਹੋ ਗਈ ਸੀ ਜਦੋਂ ਆਏ ਨੇ ਜੇ ਲਿਆ ਕੇ, ਲੇਕਿਨ ਇਹਨੇ ਐਵੇਂ ਨਾ ਥੋੜਾ ਥੋੜਾ ਹੀ ਪਾਇਆ ਕਰੀ, ਜ਼ਿਆਦਾ ਸੀ ਐਕਸਟਰਾ ਨਹੀਂ ਪਾਇਆ ਕਰਨਾ, ਮਤਲਬ ਕਿ ਥੋੜਾ ਥੋੜਾ ਚੁਣ ਕੇ ਖਾਧਾ ਕਰਨੀ ਹੈ। ਇਹ ਤਾਂ ਸ਼ੇਰੂ ਸਾਹਿਬ ਵਾਲੀ ਲੱਗੇ ਹੋਏ ਨੇ ਖਾਵਣ ਨੂੰ, ਇਹ ਮੋਟੇ ਹੋਣਗੇ ਐਵੇਂ ਹੀ ਖਾ ਖਾ ਕੇ। ਇਨਸ਼ਾਅੱਲਾ ਇਹਨੂੰ ਨਾ ਚੰਗਾ ਰੁਜ਼ਗਾਰ ਖਵਾਇਆ ਕਰਨਾ। ਤੁਹਾਨੂੰ ਦੱਸਿਆ ਨਾ ਜਿਵੇਂ ਉਹਨਾਂ ਨਹੀਂ ਖਾ ਰਹੀਆਂ ਨੇ ਨਾ, ਇਹਨਾਂ ਨੇ ਖਾਧਾ ਚੱਕ ਉਹਨੂੰ ਸਿੱਟ ਦੇਣਾ ਈਜ਼ੀਲੀ। ਉਹੀ ਸਾਡਾ ਘਾਸ ਉਤਨਾ ਹੀ ਆਇਆ ਕਰਨਾ, ਮਤਲਬ ਕਿ ਜਿਹੜਾ ਜ਼ਾਇਆ ਕਰਨਾ ਪੈਂਦਾ, ਸਿੱਟਣਾ ਪੈਂਦਾ, ਉਹ ਭਾਈ ਸਾਹਿਬ ਹੁਣ ਸ਼ੇਰੂ ਵਾਲੀ ਖਾਧਾ ਕਰਾਂਗੇ। ਹਾਂਜੀ ਤੇ ਜਾਨਵਰ ਆਪਣੇ ਇੱਥੇ ਸਾਰੇ ਬੰਨ ਲਏ ਹੋਏ ਨੇਗੇ, ਤੇ ਮੈਂ ਜਿਹੜਾ ਨਾ ਹੁਣ ਭਾਈ ਸਾਹਿਬ ਉਧਰ ਰੈਸਟ ਕਰਨ ਲੱਗਿਆ ਹਾਂਗੇ। ਵੈਸੇ ਤਾਂ ਸੁਬਾਹ ਦੇ ਦਿਨ 'ਚ ਮਿਸਤਰੀ ਤਾਂ ਕਹਿ ਰਿਹਾ ਸੀ ਛੁੱਟੀ ਕਰਨੀ, ਸੁਬਾਹ ਜੁਮੇ ਦਾ ਦਿਨ ਹੈਗਾ, ਜਾਗਦਾ ਹੀ ਰਵਾਂ ਗੋਲੀ ਰੋਲਾ ਉਦੋਂ। ਸੌਣਾ ਕਿਉਂ ਹੈਗਾ ਤੁਹਾਨੂੰ ਯਾਦ ਨਹੀਂ ਹੈਗਾ? ਮੈਨੂੰ ਨਹੀਂ ਯਾਦ ਸੀ ਕਰਾਉਣਾ ਸੀਗਾ ਭਾਈ ਸਾਹਿਬ। ਵੀਡੀਓ ਕਹਿੰਦੇ ਅਪਲੋਡ ਕਰਨੀ ਹੈਗੀ, ਵੀਡੀਓ ਨਾ ਅਪਲੋਡ ਕੀਤੀ ਤੁਹਾਡੇ ਤੱਕ ਕਿਵੇਂ ਪਹੁੰਚੇਗੀ? ਚਲੋ ਇਹ ਵਾਲੀ ਤਾਂ ਸੁਬਾਹ 12 ਵਜੇ ਕਰ ਦੇਵਾਂਗੇ, ਲੇਕਿਨ ਜਿਹੜੀ ਅੱਜ ਬਣਾਈ ਹੈ ਪਹਿਲੀ ਵੀਡੀਓ ਉਹ ਅਪਲੋਡ ਵਾਲੀ ਤਾਂ ਕੀਤੀ ਨਹੀਂ। ਮੈਂ ਉੱਧਰ ਹੀ ਮਸਰੂਫ ਰਹਾਂਗਾ, ਉਸ ਵਜ੍ਹਾ ਤੋਂ ਨਾ ਉੱਥੇ ਸਿਗਨਲ ਵਗੈਰਾ ਨਹੀਂ ਹੁੰਦੇ, ਉਹਨਾਂ ਘਰ ਸਿਗਨਲ ਹੁੰਦੇ ਨਾ, ਹੁਣ ਤੇ ਅਪਲੋਡ ਹੋ ਗਈ ਹੋਣੀ ਸੀ। ਹੁਣ ਅਪਲੋਡਿੰਗ ਤੇ ਲਾਉਣ ਲੱਗਿਆ ਰਾਤ ਨੂੰ ਜਦੋਂ ਹੀ ਹੋਊਗੀ, ਭਾਵੇਂ ਰਾਤ ਨੂੰ 1 ਵਜੇ ਹੋਊਗੀ, ਆਪਾਂ ਅਪਲੋਡ ਕਰ ਦੇਣੀ। ਅੱਗੇ ਆਡੀਅנס ਦਾ ਕੰਮ ਹੈ ਦੇਖਣਾ, ਤੁਹਾਡਾ ਕੰਮ ਹੈ ਦੇਖਣਾ, ਅਸੀਂ ਲਾਜ਼ਮੀ ਜਿਹੜਾ ਦੇਖਣੀ ਹੈਗੀ ਵੀਡੀਓ। ਤੇ ਉਹ ਯਾਰ ਨਾ ਸਮੈਰਾ ਫੈਮਿਲੀ ਆ ਆਪਣਾ ਨਵਾਂ ਚੈਨਲ ਹੈਗਾ, ਉਹਦੇ ਤੇ ਫੁੱਲ ਸਪੋਰਟ ਦਿਖਾਓ ਸਾਰੇ, ਜਾ ਕੇ ਉਹਨੂੰ ਸਬਸਕ੍ਰਾਈਬ ਕਰੋ, ਉਹਦੇ ਸਬਸਕ੍ਰਾਈਬ ਇਹਦੇ ਬਰਾਬਰ ਕਰੋ। ਇਸ ਜਿਹੜੇ ਚੈਨਲ ਦਾ ਹੁਲੀਆ ਹੋਇਆ ਨਾ ਕਸਮੇ ਇਹਦਾ ਜਿਗਰਾ ਚੱਲ ਰਿਹਾ ਹੈਗਾ, ਕੀ ਪਤਾ ਇਹਦੇ ਵਿਊਜ਼ ਹੀ 400-500 ਤੇ ਆ ਜਾਂਦੇ। ਜਦੋਂ ਰਿਪੋਰਟਾਂ ਇਤਨੀਆਂ ਹੈਵੀ ਆ ਵੀ ਤੁਹਾਨੂੰ ਕਿੰਨੀ ਵਾਰੀ ਕਿਹਾ ਬਈਦੀਆਂ ਨਹੀਂਆਂ, ਤੇ ਇਹਦਾ ਜਿਗਰਾ ਹੈਗਾ ਚੱਲ ਰਿਹਾ ਹੈਗਾ। ਲੇਕਿਨ ਜੋ ਵੀ ਹੈ ਨਾ, ਇਹਦੇ ਤੇ ਆਪਣੀ ਵੀਡੀਓ ਕਿਉਂ ਨਹੀਂ ਵਾਇਰਲ ਹੋ ਰਹੀ, ਇਹੀ ਵਜ੍ਹਾ। ਹੁਣ ਛੋਟੇ ਚੈਨਲ ਤੇ ਵੀ ਮਾੜੀਆਂ ਮੋਟੀਆਂ ਹਾਲੇ ਤੱਕ ਸ਼ੁਰੂ ਹੋ ਰਹੀਆਂ ਨਹੀਂ ਆ, ਲੇਕਿਨ ਉਸ ਤੋਂ ਪਹਿਲੇ ਅਗਰ ਤੁਸੀਂ ਇਤਨੀ ਸਪੋਰਟ ਦਿਖਾ ਦਿਓ ਨਾ ਕਿ ਉਹਦੇ ਇੱਕ ਵਾਰੀ ਸਬਸਕ੍ਰਾਈਬ ਵੀ ਵੱਧ ਜਾਵਣ, ਵਿਊਜ਼ ਹੀ ਅੱਛੇ ਆਉਣ ਲੱਗ ਜਾਵਣ ਨਾ, ਫਿਰ ਉਹ ਰਿਪੋਰਟਾਂ ਅਸਰ ਨਹੀਂ ਕਰਦੀ। ਓਏ ਹੋਏ ਯਾਰ ਬਿਜਲੀ ਚਲੀ ਗਈ ਹੈਗੀ। ਲੇਕਿਨ ਬਸ ਨਾ ਯਾਰ ਤੁਸੀਂ ਫੁੱਲ ਸਪੋਰਟ ਕਰੋ ਕਿ ਆਪਣਾ ਇਹ ਉਹ ਚੈਨਲ ਹੈਗਾ, ਉਹਦੇ ਤੇ ਚਾਹੇ ਜੋ ਕੁਛ ਕੋਈ ਮਰਜ਼ੀ ਕੀਤੀ ਰੱਖੇ, ਰਿਪੋਰਟਾਂ ਮਾਰੀ ਰੱਖੇ। YouTube ਵਾਲੇ ਕਹਣ ਉਹ ਗਲਤ ਬੰਦੇ ਹੈਗੇ ਨਹੀਂ, ਮਤਲਬ ਕਿ ਕੋਈ ਹੈਗੇ ਨਾ ਵਿੱਚ ਤੁਹਾਨੂੰ ਪਤਾ ਹੈਗਾ ਉਹਨੂੰ ਨਹੀਂ ਕਿਸੇ ਕੋ ਬਰਦਾਸ਼ਤ ਹੁੰਦਾ ਕਿ ਉਹਨਾਂ ਨੇ ਨਵਾਂ ਚੈਨਲ ਬਣਾਇਆ, ਫਿਰ ਰਿਪੋਰਟਾਂ ਤਾਂ ਮਾਰਨੀਆਂ ਨੇ ਉਹਨਾਂ ਨੇ। ਤੇ ਭਾਈ ਸਾਹਿਬ ਉਦੋਂ ਇਤਨੀ ਹੈਵੀ ਰਿਪੋਰਟਾਂ ਵੱਜਣ ਨਾਲ ਚੈਨਲਾਂ ਦੀ ਤਬਾਹੀ ਪਟੀ ਜਾਂਦੀ ਹੈਗੀ। ਅੱਲਾ ਮਾਫ ਕਰੇ, ਜਿੰਨਾ ਮੁਸ਼ਕਿਲ ਨਾਲ ਮੇਰਾ ਚੈਨਲ ਜਿਹੜਾ ਸਟੇਬਲ ਕੀਤਾ ਸੀ, ਇੱਕ ਵਾਰੀ ਰਿਪੋਰਟਾਂ ਦੀ ਵਜ੍ਹਾ ਤੋਂ ਮਤਲਬ ਕਿ ਡੀਮੋਨਟਾਈਜ਼ ਉਹਨਾਂ ਨੇ ਕਰਤਾ ਸੀਗਾ। ਤੇ ਉਦੋਂ ਮੈਂ ਤਾਂ ਰੋ ਕੇ 2 ਹਫ਼ਤੇ ਮੇਰਾ ਚੈਨਲ ਡੀਮੋਨਟਾਈਜ਼ ਰਿਹਾ, ਤੇ ਬਾ ਮੁਸ਼ਕਿਲ ਠੀਕ ਹੋਇਆ ਸੀ। ਉਸ ਤੋਂ ਬਾਅਦ ਵਿਊਜ਼ ਇਹਦੇ ਠੀਕ ਨਹੀਂ ਹੋਏ। YouTube ਫਿਰ ਗੁੱਸੇ ਹੋ ਜਾਂਦਾ, ਉਹਦਾ ਕਿਸ ਵਜ੍ਹਾ ਤੋਂ ਰਿਪੋਰਟਾਂ ਮੰਗੀਆਂ ਨੇ, ਉੱਥੋਂ ਰਿਪੋਰਟਾਂ ਦੀ ਵਜ੍ਹਾ ਚੈਨਲ ਡੀਮੋਨਟਾਈਜ਼ ਉਹਨਾਂ ਨੇ ਕੀਤਾ। ਰਿਪੋਰਟਾਂ ਭਾਈ ਸਾਹਿਬ ਵੀਵਰ ਨਹੀਂ ਮਾਰਦੇ, ਇਹ ਨਹੀਂ ਕਿ ਵੀਵਰ ਆਪਣੇ ਕੋਈ ਹੋਵੇਗਾ ਇੱਕ ਅੱਧਾ ਜਿਹਨੂੰ ਭਾਈ ਸਾਹਿਬ ਸਾਡੇ ਤੋਂ ਅਸਦ ਹੁੰਦਾ ਹੈਗਾ ਕਿ ਹੁਣ ਕਿਉਂ ਕਾਮਯਾਬ ਹੋ ਰਹੇ ਨੇ। ਬਾਕੀ ਸਾਰੇ ਵੀਵਰ ਮਾਸ਼ਾਅੱਲਾ ਆਪਣੇ ਠੀਕ ਨੇਗੇ। ਤੇ ਕਮੈਂਟ ਵਗੈਰਾ ਵੀ ਅਗਰ ਕੋਈ ਆਉਂਦਾ ਨਾ, ਸੋਚਿਆ ਕਰੋ ਇਹ ਵੀਵਰ ਇਹੋ ਜਿਹੇ ਨਹੀਂ ਨੇ, ਮੈਨੂੰ ਸਾਰਾ ਪਤਾ ਹੈ। ਤੇ ਬਾਕੀ ਕਾਫੀ ਵੀਵਰ ਮੇਰੇ ਨਾਰਾਜ਼ ਵੀ ਹੁੰਦੇ ਨੇਗੇ। ਅਸਲ ਬੱਕਰੀਆਂ ਜਿਹੜੀਆਂ ਨਾ ਤੇਰੇ ਘਰ ਬਹੁਤ ਜ਼ਿਆਦਾ ਇਹਦੇ ਮਜੋ ਕਚਰਾ ਹੈਗਾ, ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨੇ, ਬਸ ਦੁਆ ਕਰੋ। ਮੇਰੀ ਇਹ ਕੋਸ਼ਿਸ਼ ਹੈਗੀ ਮੈਂ ਘਰ ਦੇ ਅੱਗੇ ਜ਼ਮੀਨ ਲੈ ਕੇ ਉਹਦੇ ਕਿਤੇ ਇਹਨਾਂ ਵਾਸਤੇ ਅਲੱਗ ਫਾਰਮ ਬਣਾਈਏ ਜਿੱਥੇ ਇਹਨਾਂ ਨੂੰ ਰੱਖੀਏ। ਲੇਕਿਨ ਦੇਖਣੇ ਆਗੇ ਨੇ ਇਨਸ਼ਾਅੱਲਾ ਤਾਲਾ, ਜਿਵੇਂ ਗੁੰਜਾਇਸ਼ ਬਣਦੀ ਆ ਫਿਰ ਉੱਥੇ ਕੋਈ ਜ਼ਮੀਨ ਵਗੈਰਾ ਲੈ ਕੇ ਉੱਥੇ ਨੇ ਹਵੇਲੀ ਵਗੈਰਾ ਬਣਾਉਣੀ ਪੈਣੀ, ਖਰਚਾ ਉਹ ਵੀ ਕਾਫੀ ਹੈਵੀ ਸਾਰਾ ਹੋ ਜਾਣਾ।
ਇਨਸ਼ਾਅੱਲਾ ਤਾਲਾ ਦੇਖਣੇ ਆ, ਬਸ ਦੁਆ ਕਰੋ ਠੀਕ ਹੈ। ਆਪਣਾ ਇਹ ਜਿਹਾ ਵਿਲਾਗ ਜਿੰਨਾ ਵੀ ਹੈਗਾ ਹੈ ਇੱਥੇ ਖਤਮ ਕਰਨਾ ਹੈ। ਸੁਬह ਮੈਂ ਕੋਸ਼ਿਸ਼ ਕਰਾਂਗਾ ਇੱਕ ਹੀ ਵਿਲਾਗ ਬਣਾਈ, ਲੇਕਿਨ ਸੁਬह ਦਿਨ 'ਚ ਇੱਕ ਹੀ ਵਿਲਾਗ ਬਣਨਾ ਕਿਉਂਕਿ ਇਤਨੇ ਖਾਸ ਕੰਮ ਤਾਂ ਹੋਣੇ ਨਹੀਂ ਨੇਗੇ, ਲੇਕਿਨ ਪਿਆਰਾ ਹੋਵੇਗਾ ਜਿਵੇਂ ਅੱਜ ਦਾ ਪਹਿਲਾ ਵਾਲਾ ਵਿਲਾਗ ਸੀਗਾ ਠੀਕ ਹੈ। ਜਿਹਾ ਇੱਥੇ ਵਿਲਾਗ ਖਤਮ ਕਰੀ ਤਾਂ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ, ਵੀਡੀਓ ਲਾਈਕ ਕਰ ਲੈਣਾ, ਕਿ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਕਰ ਲੈਣਾ। ਥੈਂਕਸ ਫॉर ਵਾचिंग एंड अल्लाह हाफिज। ਤੇ ਆਪਣਾ ਨਵਾਂ ਸ਼ੇਰੂ ਆ ਗਿਆ ਜੇ ਫਿਰ।